ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ, ਦੁਨੀਆ ਭਰ ਦੇ ਫਿਕਰ ਤੋਂ। ਦੁਨੀਆ ਨੂੰ ਜੰਗ ਦਾ ਫਿਕਰ ਹੈ। ਲੋਕ ਆਪੋ ਆਪਣੇ ਤਰੀਕਿਆਂ ਦੇ ਨਾਲ ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਗੁਹਾਰ ਲਗਾ ਰਹੇ ਨੇ। ਦੇਸ਼ਾਂ ਦੇ ਨੁਮਾਇੰਦਿਆਂ ਉੱਤੇ, ਆਗੂਆਂ ਉੱਤੇ ਦਬਾਅ ਹੈ ਕਿ ਉਹ ਕਿਹੜੇ ਪਾਲੇ ਨੂੰ ਮੱਲਣ ਤੇ ਜੰਗ ਨੂੰ ਰੋਕਣ ਦੇ ਲਈ ਦਬਾਅ ਹੈ। ਪਰ ਸਾਡੇ ਵਾਲੇ ਜਿਹੜੇ ਨੇ ਉਹ ਅਸੀਂ ਇੱਕ ਵੱਖਰੇ ਹੀ ਜਿਹੜਾ ਘੋੜਾ ਉਹ ਭਜਾਈ ਫਿਰਦੇ ਨੇ। ਕਹਿੰਦੇ ਦੁਨੀਆ ਨੂੰ ਜੰਗ ਦਾ ਫਿਕਰ ਹੈ ਤੇ ਸਾਡੇ ਵਾਲਿਆਂ ਨੂੰ 27 ਦਾ ਜੀ। ਰਵੀ ਜੀ, ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਇਸ ਮੌਕੇ ਦੁਨੀਆ ਦੇ ਵਿੱਚ ਫਿਕਰਮੰਦੀ ਹੈ, ਆਪਾ-ਤਾਪੀ ਹੈ। ਪਰ ਆਪਾਂ ਲਗਾਤਾਰ ਪਹਿਲੇ ਦਿਨ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਇੱਕ ਤਾਂ ਉਹ ਮੁਲਕ ਜਿਹੜੇ ਸਿੱਧੇ ਜੰਗ ਦੇ ਵਿੱਚ ਨੇ। ਇਜ਼ਰਾਈਲ ਤੇ ਅਮਰੀਕਾ ਨੇ ਜਿਸ ਤਰ੍ਹਾਂ ਹਮਲੇ ਕੀਤੇ ਈਰਾਨ ਦੇ ਉੱਤੇ ਤੇ ਈਰਾਨ ਸਾਹਮਣੇ ਤੋਂ ਜਿਵੇਂ ਟੱਕਰ ਰਿਹਾ, ਉਸ ਮਾਮਲੇ 'ਚ ਇਹ ਤਿੰਨ ਮੁਲਕ ਤਾਂ ਸਿੱਧੇ ਜੰਗ ਦੀ ਚਪੇਟ 'ਚ ਨੇ। ਜੀ ਜੀ। ਫਿਰ ਈਰਾਨ ਨੇ ਜਿਸ ਤਰ੍ਹਾਂ ਮੋੜਵੇਂ ਹਮਲੇ ਕੀਤੇ, ਉਹਨਾਂ ਵਿੱਚ ਉਹਨੇ ਕਈ ਹੋਰ ਮੁਲਕਾਂ ਦੇ ਅੰਦਰ ਜਾ ਕੇ ਕਾਰਵਾਈ ਕੀਤੀ, ਜਿਹਨੂੰ ਅਮਰੀਕਾ ਜਾਂ ਮੁਲਕ ਕਹਿ ਰਹੇ ਨੇ ਕਿ ਸਾਡੇ ਤੇ ਹਮਲੇ ਹੋਏ ਨੇ। ਈਰਾਨ ਕਹਿ ਰਿਹਾ ਕਿ ਅਸੀਂ ਸਿਰਫ ਅਮਰੀਕੀ ਏਅਰਬੇਸ ਤੇ ਅਟੈਕ ਕਰ ਰਹੇ ਹਾਂ, ਸਾਡਾ ਹੋਰ ਕੋਈ ਨਿਸ਼ਾਨਾ ਨਹੀਂ। ਜਦੋਂ ਕਿ ਉਹ ਕਹਿ ਰਹੇ ਨੇ ਕਿ ਈਰਾਨ ਇਜ਼ਰਾਈਲ ਦਾ ਸਾਡੇ ਸਕੂਲ, ਹਸਪਤਾਲ, ਬੱਚੇ, ਬੜਾ ਕੁਛ ਉਹਨਾਂ ਤੇ ਹੈ ਨਾ। ਸੋ ਇਸ ਲਈ ਜੰਗ ਦਾ ਮੰਜ਼ਰ ਕੀ ਹੈ, ਇਹ ਤਾਂ ਅਸਲੀ ਜੰਗ ਰੁਕਣ ਤੋਂ ਬਾਅਦ ਦਿਖਦਾ। ਪਰ ਇਹ ਮੁਲਕ ਜਿਹੜੇ ਵਿਰੋਧੀ ਜੰਗ 'ਚ ਸਿੱਧੇ ਰੂਪ 'ਚ ਹੈਗੇ ਨੇ, ਉੱਥੇ ਤਾਂ ਹਾਹਾਕਾਰ, ਮਤਲਬ ਤਰਾਹੀ ਹੈਗੀ ਹੈ। ਪਰ ਜਿਹੜੇ ਬਾਕੀ ਮੁਲਕ ਨੇ ਉੱਥੇ ਵੀ ਫਿਕਰ ਹੈ। ਕਾਰਨ ਇਹ ਹੈ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ, ਸਾਡੇ ਲੋਕ, ਜੇ ਮੈਂ ਭਾਰਤ ਦੇ ਬਾਰੇ ਗੱਲ ਕਰਾਂ ਤਾਂ ਅਰਬ ਕੰਟਰੀਆਂ 'ਚ ਸਾਡੇ ਲੱਖਾਂ ਦੀ ਗਿਣਤੀ 'ਚ ਲੋਕ ਨੇ। ਸੋ ਹਰ ਮੁਲਕ 'ਚ ਸਾਡੇ ਵੱਡੀ ਗਿਣਤੀ 'ਚ UAE, ਕਤਰ, ਦੁਬਈ, ਉਹ ਸਾਰੇ ਕੀਤੇ ਵੱਡੀ ਗਿਣਤੀ 'ਚ ਸਾਡੇ ਲੋਕ ਕੰਮ ਕਰਨ ਜਾਂਦੇ ਨੇ। ਸੋ ਇਸ ਲਈ ਈਰਾਨ, ਇਰਾਕ, ਉਹ ਸਾਰਾ ਉੱਥੇ ਤੱਕ ਸਾਡਾ ਜਿਹੜਾ ਅਸਰ ਹੈ, ਫਿਰ ਉਹ ਫਿਕਰ ਪਰਿਵਾਰਾਂ ਨੂੰ, ਜੀਆਂ ਨੂੰ, ਸਾਰਿਆਂ ਨੂੰ ਹੈਗਾ। ਸੋ ਮੁਲਕਾਂ ਵੱਲੋਂ ਆਪਣੇ ਵੱਲੋਂ ਕੋਸ਼ਿਸ਼ ਵੀ ਹੈ, ਭਾਰਤ ਸਰਕਾਰ ਵੀ ਲਗਾਤਾਰ ਇਹਨਾਂ ਕੋਸ਼ਿਸ਼ਾਂ 'ਚ ਹੈ ਕਿ ਅਸੀਂ ਉਹਨਾਂ ਆਪਣੇ ਬੰਦਿਆਂ ਨੂੰ ਕੱਢ ਲਿਆਈਏ। ਉਹਦੇ ਲਈ ਬਕਾਇਦਾ ਤੌਰ ਤੇ ਫਲਾਈਟ ਤੇ ਪ੍ਰਬੰਧ ਕੀਤੇ ਨੇ, ਵੱਡੀ ਗਿਣਤੀ 'ਚ ਲੋਕ ਕੱਢ ਵੀ ਲੈ ਗਏ ਨੇ। ਹੋਰ ਵੀ ਲਗਾਤਾਰ ਇਹ ਵਾਰਤਾਲਾਪ ਜਾਰੀ ਹੈ। ਪ੍ਰਧਾਨ ਮੰਤਰੀ ਵੱਲੋਂ ਉਹਨਾਂ ਮੁਲਕਾਂ ਦੇ ਨਾਲ ਲਗਾਤਾਰ ਸੰਪਰਕ ਸਾਧਿਆ ਜਾ ਰਿਹਾ। ਸੋ ਇਸ ਲਈ ਇਹ ਪ੍ਰਕਿਰਿਆ ਜਾਰੀ ਹੈ। ਪਰ ਮੈਂ ਜਦੋਂ ਓਵਰਆਲ ਦੇਖਦਾ ਤਾਂ ਸਾਡੀ ਸਰਕਾਰ ਇਸ ਮਸਲੇ ਦੇ ਉੱਤੇ ਉਵੇਂ ਵਿਸ਼ਵ ਗੁਰੂ ਵਾਲਾ ਰੋਲ ਨਿਭਾਉਂਦੀ ਨਜ਼ਰ ਨਹੀਂ ਆਉਂਦੀ। ਜੀ ਬਿਲਕੁਲ। ਜੇ ਮੈਂ ਕੇਂਦਰ ਦੀ ਗੱਲ ਕਰਾਂ ਕਿ ਕੇਂਦਰ ਸਰਕਾਰ ਨੇ ਉਹੇ ਜਿਹਾ ਫਿਕਰ ਜਾਂ ਉਹੀ ਜਿਹੀ ਚਿੰਤਾ ਜਾਂ ਉਹੀ ਜਿਹਾ ਅਫਸੋਸ ਤੱਕ ਵੀ ਨਹੀਂ ਪ੍ਰਗਟਾਇਆ, ਜਿਹੜਾ ਮਤਲਬ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਜਿਵੇਂ। ਸੋ ਇੱਕ ਤਰ੍ਹਾਂ ਨਾਲ ਇੰਝ ਲੱਗ ਰਿਹਾ ਕਿ ਜਿਵੇਂ ਅਸੀਂ ਇਜ਼ਰਾਈਲ ਤੇ ਅਮਰੀਕਾ ਦੇ ਨਾਲ ਖੜੇ ਹਾਂ ਸਿੱਧੇ ਰੂਪ 'ਚ। ਕਿ ਪਰ ਸਵਾਲ ਇਹ ਹੈ ਕਿ ਸਵਾਲ ਤਾਂ ਵੱਡਾ ਇਹ ਹੈ ਕਿ ਤੁਸੀਂ ਜੰਗ ਦੇ ਹੱਕ 'ਚੋਂ ਕਿ ਵਿਰੋਧ 'ਚੋਂ? ਸਹੀ ਗੱਲ ਆ, ਕਲੀਅਰ ਤਾਂ ਕਰੋ। ਉਹ ਸਪਸ਼ਟ ਤਾਂ ਕਰ ਦਿਓ ਜੰਗ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ। ਤੇ ਤੁਸੀਂ ਧਿਆਨ ਰੱਖੋ, ਜਦੋਂ ਪਿਛਲੀ ਵਾਰ ਭਾਰਤ ਪਾਕਿਸਤਾਨ ਦੇ ਮਸਲੇ ਤੇ ਸੀ ਤਾਂ ਸੋ ਕਾਲਡ ਭਗਤ ਚਾਹੁੰਦੇ ਸੀ ਕਿ ਹਾਂ ਅੱਜ ਇਹ ਸੁਪੜਾ ਸਾਫ਼ ਕਰਿਓ ਸਾਰਾ ਕੁਛ, ਪਰ ਪੰਜਾਬ ਜੰਗ ਦੇ ਹੱਕ 'ਚ ਨਹੀਂ ਸੀ। ਕਿਉਂਕਿ ਦੂਰੋਂ ਬੈਠ ਕੇ ਜੰਗ ਮੰਨਣਾ ਹੋਰ ਚੀਜ਼ ਆ ਤੇ ਉਹਦੇ ਵਿੱਚ ਰਹਿਣਾ ਹੋਰ ਚੀਜ਼ ਆ। ਸੋ ਖਾਜਾ ਤਾਂ ਅਸੀਂ ਆ। ਸੋ ਇਸ ਲਈ ਜੇ ਤੁਸੀਂ ਜੰਗ ਦੇ ਹਮਾਇਤੀ ਹੋ ਤਾਂ ਘੱਟੋ ਘੱਟ ਉਹਨਾਂ ਨੂੰ ਪੁੱਛ ਕੇ ਦੇਖ ਲਓ ਜਿਨ੍ਹਾਂ ਦੇ ਮੈਂਬਰ ਉੱਥੇ ਫਸੇ ਨੇ ਬਸ। ਸਹੀ ਆ। ਇਸ ਲਈ ਇੱਕ ਪਹਿਲੂ ਤਾਂ ਇਹ ਹੈ। ਦੂਸਰਾ, ਜਦੋਂ ਆਪਾਂ ਸੂਬਾਈ ਮਸਲੇ ਤੇ ਦੇਖਦੇ ਹਾਂ ਤਾਂ ਮੈਨੂੰ ਹੈਰਾਨੀ ਹੁੰਦੀ ਆ ਕਿ ਸਾਡੇ ਲੀਡਰਾਂ ਦਾ ਵਿਜ਼ਨ ਨਹੀਂ ਹੈਗਾ, ਸਾਡੇ ਲੀਡਰਾਂ ਦੀ ਸਮਝ ਇੰਨੀ ਛੋਟੀ ਆ, ਦਿਮਾਗ ਬਹੁਤ ਛੋਟਾ ਹੈ ਜਾਂ ਕੀ ਕਾਰਨ ਹੈ। ਪਿਛਲੇ ਦਿਨਾਂ ਦੇ ਵਿੱਚ ਮਨਰੇਗਾ ਵਾਲੇ ਮਸਲੇ ਤੇ ਕਾਂਗਰਸ ਕਹਿੰਦੀ ਅਸੀਂ ਦੇਸ਼ ਵਿਆਪੀ ਅੰਦੋਲਨ ਵਿੱਢਣਾ। ਪੰਜਾਬ ਵਾਲਿਆਂ ਨੂੰ ਵੀ ਚਿੱਠੀ ਪੱਤਰ ਜੇ ਆ ਗਏ, ਹਦਾਇਤਾਂ ਹੋ ਗਈਆਂ ਕਿ ਜ਼ਿਲ੍ਹਾ ਪੱਧਰ ਤੇ ਰੈਲੀਆਂ ਕਰੋ, ਧਰਨੇ ਕਰੋ, ਕਰਨ ਲੱਗ ਪਏ। 1.5 ਮਿੰਟ ਤੋਂ ਉੱਪਰ ਬੋਲਣ ਦੀ ਹਿੰਮਤ ਨਹੀਂ। 1.5 ਮਿੰਟ ਤਾਂ ਬਹੁਤ ਜ਼ਿਆਦਾ ਕਹਿ ਗਿਆ। ਸ਼ਾਇਦ ਮੈਂ 1 ਮਿੰਟ ਪੂਰਾ ਕੋਈ ਮਨਰੇਗਾ ਤੇ ਬੋਲਿਆ ਹੋਵੇ ਤਾਂ ਮੈਨੂੰ ਦੱਸ ਦਿਓ। ਸਹੀ ਗੱਲ ਆ, ਬਿਲਕੁਲ। ਬਸ ਇਹ ਯੋਜਨਾ ਦਾ ਨਾਮ ਬਦਲ ਕਿਆ ਕਰਤਾ ਜੀ, ਮਜ਼ਦੂਰਾਂ ਦਾ ਰੁਜ਼ਗਾਰ ਖੋ ਰਹੇ ਨੇ, ਚਲੋ ਜੀ ਅੱਗੇ, ਫਿਰ ਬਾਕੀ ਕਹਾਣੀ ਸਾਰੀ। ਮਤਲਬ ਤੁਸੀਂ ਜਿਸ ਮਸਲੇ ਤੇ ਲੜਾਈ ਲੜਨਾ ਚਾਹੁੰਦੇ ਹੋ, ਜਿਸ ਮਸਲੇ ਤੇ ਦੂਸਰੀ ਸਰਕਾਰ ਨੂੰ ਘੇਰਨਾ ਚਾਹੁੰਦੇ ਹੋ, ਜਿਸ ਮਸਲੇ ਤੁਸੀਂ ਵਿਰੋਧੀ ਧਿਰ ਦਾ ਰੋਲ ਨਿਭਾਉਣਾ ਚਾਹੁੰਦੇ ਹੋ, ਉਹਦੀ ਤਿਆਰੀ ਤਾਂ ਕਰਕੇ ਆ ਜਾਓ। ਸਹੀ ਗੱਲ। ਤੇ ਇੱਥੋਂ ਦਾ ਲਾ ਲਓ ਕਿ ਜਿਹੜੇ ਮੁੱਦੇ ਤੇ ਤੁਸੀਂ ਲੜ ਰਹੇ ਹੋ ਆਪ, ਤੁਸੀਂ ਉਹਦੀ ਤਿਆਰੀ ਨਹੀਂ, ਤੇ ਫਿਰ ਅੱਜ ਦੀ ਤਰੀਕ ਤੇ ਜਦੋਂ ਦੁਨੀਆ ਭਰ ਦੇ ਵਿੱਚ ਇਹ ਸਥਿਤੀ ਬਣੀ ਹੈ, ਇਹਦਾ ਅਸਰ ਕੀ ਪੈਣਾ ਸਾਨੂੰ ਇਹ ਵੀ ਨਹੀਂ ਪਤਾ। ਫਿਰ ਜੀ ਸਹੀ ਹੈ। ਸੁਖਬੀਰ ਕਹਿੰਦਾ ਆਪਣੀਆਂ ਤਾਂ ਰੈਲੀਆਂ ਚੱਲ ਰਹੀਆਂ, ਬਹੁਤ ਘੱਟ ਹੋ ਰਿਹਾ। ਵੱਡੀ ਤੋਂ ਵੱਡੀ ਰੈਲੀ, ਅੱਜ ਸਫਲ ਰੈਲੀ, ਤਾਂ ਸੁਖਬੀਰ ਨੂੰ ਬਣਾ ਦਿਓ ਮੁੱਖ ਮੰਤਰੀ। ਮੈਂ ਘਰੇ ਹੀ ਕਾਬੂ ਕਰ ਲਿਆ ਕਰੂੰ, ਮੈਂ ਰੋਟੀ ਪਾਣੀ ਬੰਦ ਕਰ ਦੂੰ। ਮਤਲਬ ਆਹ ਲਓ ਜੀ, ਇਹ ਮੈਂਬਰ ਪਾਰਲੀਮੈਂਟ ਕੇਂਦਰੀ ਮੰਤਰੀ ਰਿਹਾ ਦੇ ਬਿਆਨ ਨੇ। ਸਹੀ ਗੱਲ। ਸੁਖਬੀਰ ਬਾਦਲ ਆਹ ਦੇਖ ਲਓ ਵੀ ਮੈਨੂੰ ਬੱਕਰੀ ਨਹੀਂ ਚੋਣੀ ਆਉਂਦੀ, ਮੈਨੂੰ ਮੰਜੇ ਨਹੀਂ ਬੁਣਨੇ ਆਉਂਦੇ, ਬਸ ਮੈਨੂੰ ਤੁਹਾਡੇ ਮੋਟਰਾਂ ਦੇ ਕੰਮ ਕਰਨੇ ਆਉਂਦੇ ਨੇ, ਮੈਨੂੰ ਕਨੈਕਸ਼ਨ ਦੇਣੇ ਆਉਂਦੇ ਨੇ, ਉਹ ਕੰਮ ਮੈਥੋਂ ਕਰਾ ਲਓ। ਮਤਲਬ ਅਸੀਂ ਤਾਂ
ਪਾਣੀਆਂ ਦੇ ਮੁੱਦੇ ਤੇ ਜਿਹੜੇ ਪੰਜਾਬ ਨੇ ਲੜਾਈ ਲੜੀ ਹੋਵੇ, ਲੜ ਰਿਹਾ ਹੋਵੇ, ਤੁਸੀਂ ਤਾਂ ਉਸ ਮਸਲੇ ਦੀ ਵੀ ਨਹੀਂ ਸਾਥ ਜਾਣਦੇ ਕਿ ਉਹਦਾ ਅਰਥ ਕੀ ਆ, ਉਹਦੀ ਸਥਿਤੀ ਕੀ ਆ। ਜੀ ਜੀ। ਫਿਰ ਤੁਸੀਂ ਆ ਵਿਸ਼ਵ ਵਿਆਪੀ ਲੜਾਈ ਦਾ ਅਸਰ ਕੀ ਕਬੂਲੋਗੇ? ਹਾਂ ਦੂਜਿਆਂ ਨੂੰ ਦੇਖ ਲਓ, ਕਹਿੰਦੇ ਜੀ ਤਿਆਰੀ ਹੋ ਗਈ ਜੀ, ਅਮਿਤ ਸ਼ਾਹ ਦੀ ਇਹੀ ਜੀ ਰੈਲੀ ਕਰਾਂਗੇ ਕਿ ਲੋਕ ਸਾਰੀਆਂ ਰੈਲੀਆਂ ਭੁੱਲ ਜਾਣਗੇ। ਉਹ ਆਪਣੀ ਉਹਦੇ ਵਿੱਚ ਲੱਗੇ ਪਏ ਨੇ, ਉਹਨਾਂ ਨੂੰ 2027 ਚ ਪੰਜਾਬ ਚ ਬੀਜੇਪੀ ਆਉਂਦੀ ਉਹ ਦਿਖ ਰਹੀ ਹੈ। ਸਹੀ ਹੈ ਨਾ। ਕਾਂਗਰਸ ਵਾਲੇ ਅਜੇ ਰਾਹੁਲ ਗਾਂਧੀ ਵਾਲੀ ਰੈਲੀ ਨੂੰ ਇਹ ਕਲਿੱਪ ਕੱਢ ਪਾਈ ਜਾਂਦੇ ਨੇ ਕਿ ਲੈ ਵੀ ਪਤਾ ਨਹੀਂ ਅਸੀਂ ਕੀ ਖੱਟ ਲਿਆ। ਤੇ ਆਮ ਆਦਮੀ ਪਾਰਟੀ ਦਾ ਕਹਿੰਦੀ ਵੀ ਸਾਡਾ ਤਾਂ ਆਕਾ ਹੀ ਬਰੀ ਹੋ ਗਿਆ, ਪਤਾ ਨਹੀਂ ਰੱਬ ਧਰਤੀ ਤੇ ਤਾਰ ਲਿਆ। ਬਿਲਕੁਲ, ਅਸੀਂ ਤਾਂ ਦੀਵਾਲੀ ਉਹ ਤਾਂ ਉਹਨਾਂ ਹੀ ਫੋਟੋਆਂ ਚੋਂ ਨਹੀਂ ਨਿਕਲਦੇ, ਚਲੋ ਦਿੱਲੀ ਚਲੋ ਦਿੱਲੀ। ਮਤਲਬ ਇਹਨਾਂ ਲਈ ਇਹ ਮਸਲਾ ਹੀ ਨਹੀਂ ਹੈਗਾ ਕਿ ਪੰਜਾਬ ਦੇ ਕਿੰਨੇ ਲੋਕ ਅਰਬ ਕੰਟਰੀਆਂ 'ਚ ਫਸੇ ਹੋਏ ਨੇ, ਖਾੜੀ ਦੇਸ਼ਾਂ 'ਚ ਫਸੇ ਹੋਏ ਨੇ। ਜੀ ਜੀ। ਇਹਨਾਂ ਲਈ ਇਹ ਮਸਲਾ ਹੀ ਨਹੀਂ ਹੈਗਾ ਕਿ ਜੇ ਦੇਸ਼ ਪੱਧਰ ਦੇ ਉੱਤੇ ਇਹ ਸਥਿਤੀ ਜ਼ਿਆਦਾ ਨਾਜ਼ੁਕ ਬਣਦੀ ਹੈ ਤਾਂ ਉਹਦੇ ਅਸਰ ਪੰਜਾਬ ਤੇ ਕਿਵੇਂ ਪੈਣਾ, ਲੋਕਾਂ ਤੇ ਕਿਵੇਂ ਪੈਣਾ, ਸਾਡੀ ਖੇਤੀਬਾੜੀ ਤੇ, ਕਾਰੋਬਾਰੀ ਤੇ, ਵਪਾਰੀ ਤੇ ਕੀ ਪੈਣਾ, ਕੋਈ ਸਬਜੈਕਟ ਜੀ। ਤੁਸੀਂ ਰੈਲੀਆਂ ਕਰੋ ਜੀ, ਸਦਕੇ ਕਰੋ, ਤੁਸੀਂ ਪ੍ਰੈਸ ਕਾਨਫਰੰਸਾਂ ਕਰੋ ਜੀ, ਸਦਕੇ ਕਰੋ, ਤੁਸੀਂ ਆਪਣੀ ਹੇਠਲੇ ਪੱਧਰ ਦੀ ਰਾਜਨੀਤੀ ਦੇ ਆਦੀ ਹੋ ਗਏ ਹੋ, ਕਰੋ ਜੀ, ਸਦਕੇ ਕਰੋ। ਘੱਟੋ ਘੱਟ ਜਿਹੜੇ ਲੋਕਾਂ ਦੀ ਜਾਨ ਜਾ ਰਹੀ ਆ ਉਹਨਾਂ ਦੇ ਦੁੱਖ 'ਚ 2 ਅੱਖਰ ਬੋਲ ਲਓ ਜੀ। ਸਹੀ ਹੈ। ਜਿਨ੍ਹਾਂ ਤੇ ਖਤਰਾ ਮੰਡਰਾ ਰਿਹਾ ਉਹਦੇ ਬਾਰੇ ਬੋਲ ਲਓ। ਸਰਹੱਦੀ ਸੂਬਾ ਹੈ ਅਸੀਂ, ਉਹ ਦਰਦ ਨੂੰ ਸਮਝਦੇ ਆਂ, ਗੱਲ ਕਰ ਲਓ ਕਿ ਜੰਗ ਦੀ ਕੀ ਸਥਿਤੀ ਹੁੰਦੀ ਆ। ਤੁਹਾਡੇ ਕੋਲ ਇਸ ਮਸਲੇ ਤੇ ਉੱਤੇ ਬੋਲਣ ਲਈ ਵੀ ਇੱਕ ਲਾਈਨ ਕੁਝ ਨਹੀਂ ਹੈ। ਬਿਲਕੁਲ। ਦੁਨੀਆ ਉਸ ਫਿਕਰ 'ਚ ਫਸੀ ਆ ਤੇ ਤੁਸੀਂ ਰੋਜ਼ ਰੈਲੀਆਂ ਕਰਨ, ਤੁਹਾਨੂੰ 227 ਉਹ ਦਿਖਦਾ, ਤੁਹਾਨੂੰ ਕੁਰਸੀ ਉਹ ਦਿਖਦੀ ਆ, ਤੁਹਾਨੂੰ ਮੁੱਖ ਮੰਤਰੀ ਬਣਨਾ ਹੀ ਦਿਖਦਾ। ਸੋ ਇੱਥੋਂ ਅੰਦਾਜ਼ਾ ਲੱਗਦਾ ਹੁੰਦਾ ਕਿ ਸਿਆਸਤ ਦੀ ਸਮਝ ਕੀ ਹੈ, ਸਿਆਸਤ ਦਾ ਏਜੰਡਾ ਕੀ ਹੈ। ਸਹੀ ਹੈ। ਪਾਰਟੀ ਨੂੰ ਪਰੇ ਰੱਖ ਦੋ, ਲੀਡਰਾਂ ਨੂੰ ਪਰੇ ਰੱਖ ਦੋ, ਧਿਰਾਂ ਨੂੰ ਪਰੇ ਰੱਖ ਦੋ, ਸਮੁੱਚੇ ਪੰਜਾਬ ਦੇ ਰਾਜਨੀਤਿਕ ਵਰਤਾਰੇ ਤੇ ਝਾਤ ਮਾਰ ਕੇ ਦੇਖੋ ਕਿ ਕੀ ਇਹ ਪੰਜਾਬ ਦੇ, ਕੀ ਇਹ ਮੁਲਕ ਦੇ, ਕੀ ਇਹ ਦੁਨੀਆ ਦੇ ਮੁੱਦਿਆਂ ਦੇ ਹਾਣ ਦੇ ਹੈਗੇ ਵੀ ਕਿ ਨਹੀਂ। ਸਹੀ ਹੈ। ਬਿਲਕੁਲ ਜੀ। ਜੀ ਸ਼ਰਮਾ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਲੀਡਰਾਂ ਨੂੰ ਆਹ ਗੱਲ ਕਰਨੀ ਚਾਹੀਦੀ ਸੀ, ਇਹ ਕੰਮ ਆ ਵਿਜ਼ਨਰੀ ਲੀਡਰਾਂ ਦਾ, ਜਿਨ੍ਹਾਂ ਦੇ ਕੋਲੇ ਕੋਈ ਵਿਜ਼ਨ ਹੈ, ਜਿਹੜੇ ਕੋਈ ਲੈ ਕੇ ਚੱਲਦੇ ਨੇ, ਏਜੰਡਾ ਲੈ ਕੇ ਚੱਲਦੇ ਨੇ, ਆਈਡੀਓਲੋਜੀ ਲੈ ਕੇ ਚੱਲਦੇ ਨੇ, ਕਿਸੇ ਵਿਚਾਰਧਾਰਾ ਦੇ ਨਾਲ ਚੱਲਦੇ ਨੇ। ਆਪਾਂ ਅੱਗੇ ਕਿੰਨੇ ਵਾਰੀ ਕਿਹਾ ਇਹ ਤਾਂ ਚਲੋ ਕੌਮਾਂਤਰੀ ਮਸਲਾ, ਇਹ ਤਾਂ ਜਿਹੜਾ ਭਾਰਤ ਕੈਨੇਡਾ ਦੇ ਵਿੱਚ ਜਦੋਂ ਆਪਾਂ ਪੰਜਾਬੀ ਪਰਿਵਾਰਾਂ ਦੀ ਗੱਲ ਕਰਦੇ ਸੀ, ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਸੀ, ਉਦੋਂ ਵੀ ਆਪਾਂ ਇਹੀ ਗੱਲ ਕਰਦੇ ਸੀ ਨਾ ਕਿ ਬੋਲਦੇ ਨੀਗੇ, ਨਾ ਵਿਰੋਧੀ ਧਿਰ ਦਾ ਬੰਦਾ, ਨਾ ਕੋਈ ਮੁੱਖ ਮੰਤਰੀ ਸਾਹਿਬ, ਮਤਲਬ ਬੋਲਣ 'ਚ ਕੋਈ ਜ਼ਬਾਨ ਥੋੜੋ ਖਿੱਚ ਲੂਗਾ ਤੁਹਾਡੀ। ਤੁਸੀਂ ਆਪਦਾ ਸਟੈਂਡ ਕਲੀਅਰ ਕਰ ਦਿਓ ਕਿ ਭਾਈ ਅਸੀਂ ਇਸ ਪਾਸੇ ਹੈ। ਕੋਈ ਲੋਕ ਉਹਦੇ ਸਟੈਂਡ ਦਾ ਵਿਰੋਧ ਕਰ ਦੇਣਗੇ, ਕੋਈ ਉਹਦੇ ਹੱਕ 'ਚ ਆ ਜਾਊਗਾ, ਕੋਈ ਇਹ ਤਾਂ ਹੈ ਨਹੀਂ ਕਿ ਸਾਰੀ ਦੁਨੀਆ ਉਹਦੇ ਵਿਰੋਧ 'ਚ ਹੀ ਖੜ ਜਾਊਗੀ। ਪਰ ਪਤਾ ਨਹੀਂ ਕਿਉਂ ਨਾ ਤਾਂ ਕੋਈ ਉੱਤੇ ਨੀਤੀ ਹੈ, ਨਾ ਨੀਅਤ ਹੈ, ਨਾ ਕੋਈ ਵਿਜ਼ਨ ਹੈ, ਨਾ ਕੋਈ ਗੱਲਬਾਤ ਦਿਸਦੀ ਹੈ, ਨਾ ਕਿਸੇ ਮਸਲੇ ਤੇ ਕੋਈ ਪਕੜ ਦਿਸਦੀ ਹੈ। ਕੱਲਾ ਇਕੱਠ ਕਰਨ ਜਾਂਦੇ ਕਿ ਰੈਲੀਆਂ ਸਾਡੀ 'ਚ ਇਕੱਠ ਇੰਨਾ। ਇਕੱਠ ਤੁਹਾਡੀ ਬੁੱਧੀਮਾਨੀ ਨੂੰ ਥੋੜ੍ਹਾ ਪ੍ਰਭਾਵਿਤ ਕਰਦਾ, ਉਹਦਾ ਤੁਹਾਡੇ ਮਗਰ ਲੱਗੇ ਹੋਏ ਲੋਕ ਨੇ, ਚਲੋ ਠੀਕ ਹੈ, ਕੋਈ ਹੋਰ ਕੰਮ ਨਹੀਂ, ਅਗਲਾ ਕਹਿੰਦਾ ਰੈਲੀ 'ਚ ਹੀ ਜਾ ਆਉਣੇ ਆ।